बीते दिनी पटियाला विखे इतिहासक काली माता मंदिर विच होई बेअदबी दी घटना कारण हिंदू भाईचारे विच रोष दी लहर दौड़ गई है। एक पासे चोणां दा माहौल है ते दूजे पासे शरारती अंसर माहौल खराब करन दियां अजिहियां हरकतां कर रहे ने। पर काली माता मंदिर विच पहली बार होई अजिही बेअदबी दी घटना ने सारिਆਂ ਦੇ दिलां ਨੂੰ ਝੰਜੋੜ के रख दिता है। इस घटना तो बाद लगातार सियासतदानां दे ट्वीट आने शुरू हो गए ने ते लगातार ट्वीट कर इस घटना की निंदा की जा रही है। इस दे चलदियां पार्टी के आगू भगवंत मान दुख का प्रगटावा करन खुद काली माता मंदिर पटियाला पहुंचे, जिथे उन्होंने पत्रकारां दे नाल गलबात करदियां इस घटना की निंदा की। ਅਸੀਂ ਪਹਿਲਾਂ ਵੀ ਖਦਸ਼ਾ ਪ੍ਰਗਟ ਕੀਤਾ ਸੀ ਕਿ ਵੋਟਾਂ ਦੇ ਮਾਹੌਲ ਵੇਲੇ ਹੁਣ ਵੀ ਹੋਊਗੀ, ਭਾਵੇਂ ਉਹ ਲੁਧਿਆਣੇ ਦਾ ਬਲਾਸਟ ਹੋਵੇ, ਭਾਵੇਂ ਦਰਬਾਰ ਸਾਹਿਬ ਜਾ ਕੇ ਬੇਅਦਬੀ ਦੀ ਕੋਸ਼ਿਸ਼ ਹੋਵੇ, ਭਾਵੇਂ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ। ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਦੁਆ ਮੰਗਣ ਆਏ ਹਾਂ ਔਰ ਅਪੀਲ ਵੀ ਕਰਦੇ ਹਾਂ ਪੌਣੇ 3 ਕਰੋੜ ਪੰਜਾਬੀਆਂ ਨੂੰ ਕਿ ਪਹਿਲਾਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਨਫ਼ਰਤ ਦੇ ਬੀਜ ਬੀਜਣ ਦੀਆਂ। ਆਪਾਂ ਆਪਣਾ ਭਾਈਚਾਰਕ ਸਾਂਝ ਨਹੀਂ ਤੋੜਨੀ। ਇਹ ਜਿਹੜੀਆਂ ਚਾਲਾਂ ਚੱਲ ਰਹੇ ਨੇ ਇਹ ਆਪਾਂ ਕਾਮਯਾਬ ਨਹੀਂ ਹੋਣ ਦੇਣੀਆਂ। ਸੋ ਅੱਜ ਅਸੀਂ ਮੱਥਾ ਟੇਕਣਾ। ਅੱਜ ਪਟਿਆਲਾ ਬੰਦ ਦਾ ਐਲਾਨ ਵੀ ਸੀਗਾ ਤੇ ਬੰਦ ਵੀ ਕੀਤਾ ਗਿਆ ਹੈ। ਜਦੋਂ ਹਿੱਟ ਦੇ ਬਰੁੰਦਰ ਜਾਂਦੇ ਨੇ ਫੇਸ ਪਹੁੰਚਦੀ ਹੈ ਤਾਂ ਮਾਨ ਸਾਹਿਬ ਆਖਰ ਲੋਕਾਂ ਦਾ ਸਵਾਲ ਹੈ ਕਿ ਇਲੈਕਸ਼ਨਾਂ ਦੇ ਸਮੇਂ ਕਿਉਂ ਹੁੰਦਾ ਇਸ ਤਰ੍ਹਾਂ ਦਾ? यही एक मशहूर शेर है, सरहद पर तनाव है क्या, पता करो देश में चुनाव है क्या। तो ਲੋਕਾਂ ਨੂੰ ਡਰਾਉਣ ਦੀ ਰਾਜਨੀਤੀ, ਲੋਕਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਡਰ ਪੈਦਾ ਕਰਨ ਦੀ ਰਾਜਨੀਤੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਪਰ ਇਸ ਵਾਰ ਪੰਜਾਬ ਦੇ ਲੋਕ ਡਰਦੇ ਨਹੀਂ। ਪੰਜਾਬ ਦੇ ਲੋਕ ਬੜੀ ਵੱਡੀ ਕਹਾਣੀ ਲਿਖਣ ਜਾ ਰਹੇ ਨੇ, ਆਪਣੇ ਆਪ ਨੂੰ ਵੋਟਾਂ ਪਾ ਰਹੇ ਨੇ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਅਸੀਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਤੇ ਮਜ਼ਬੂਤ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਤਾਂ ਸਾਰੀਆਂ ਘਟਨਾਵਾਂ ਦੀ ਮਾਸਟਰਮਾਈਂਡ ਜਿਹੜੇ ਕਿਤੇ ਹੋਰ ਬੈਠੇ ਨੇ ਉਹਨਾਂ ਨੂੰ ਉੱਥੇ ਤੱਕ ਪਹੁੰਚ ਕੇ ਤਾਂ ਕਿ ਫਿਰ ਦੁਬਾਰਾ ਨਾ ਕੋਈ ਹੋਰ ਹਿੰਮਤ ਕਰ ਸਕੇ, ਐਸੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ। ਮਾਨ ਸਾਹਿਬ ਨਵਜੋਤ ਸਿੰਘ ਸਿੱਧੂ ਜੀ ਮੇਰੇ ਸਾਹਿਬ ਦੇ ਅੰਦਰ ਆਉਣ ਦਾ ਮਤਲਬ ਹੈ ਕਿ ਪ੍ਰਾਈਵੇਟ ਸਿਕਿਉਰਿਟੀ ਰੱਖੀ ਗਈ ਹੈ ਔਰ ਦੇਖੋ ਇਹ ਤਾਂ ਖੈਰ ਕੁਝ ਮਾਡਲ ਕੋਡ ਆਫ ਕੰਡਕਟ ਹੈ। ਤਾਂ ਡੀਸੀ ਸਾਹਿਬ ਹੀ ਜਿਹੜੇ ਨੇ ਓਵਰਆਲ ਤਾਂ ਇੰਚਾਰਜ ਨੇ। ਤੇ ਬਾਕੀ ਮੱਥਾ ਟੇਕਦੇ ਆ, ਕਮੇਟੀ ਨਾਲ ਗੱਲ ਕਰਦੇ ਆ। ਮਾਨ ਸਾਹਿਬ ਇੱਕ ਸੁਪਰੀਮ ਕੋਰਟ ਵੱਲੋਂ ਜਿਹੜਾ ਨੋਟਿਸ ਆਇਆ ਕਿ ਜੇ ਕੋਈ ਫ੍ਰੀ ਦਾ ਕੈਂਡੀਡੇਟ ਦਿੰਦਾ ਉਸ ਤੇ ਜਿਹੜਾ ਕਾਰਵਾਈ ਕੀਤੀ ਜਾਵੇ। ਦੇਖੋ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਸਾਡੇ ਵੱਲੋਂ ਕੁਝ ਮੰਗਿਆ ਗਿਆ ਅਸੀਂ ਪ੍ਰੋਪਰ ਹਿਸਾਬ ਦੇਵਾਂਗੇ ਕਿ ਅਸੀਂ ਇਹ ਮੁਫਤ ਦਾ ਨਹੀਂ, ਅਸੀਂ ਲੋਕਾਂ ਦੇ ਟੈਕਸ ਦਾ ਪੈਸਾ ਬਚਾ ਕੇ ਅਸੀਂ ਲੋਕਾਂ ਤੇ ਦੁਬਾਰਾ ਲਾਵਾਂਗੇ। ਸੋ ਜਦੋਂ ਵੀ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਮੰਗਿਆ ਜਾਊਗਾ ਕਾਗਜ਼ ਅਸੀਂ ਪੇਸ਼ ਕਰਾਂਗੇ। ਜੇਕਰ ਵੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਅਜਿਹੀ ਘਟਨਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਸੀ, ਪਰ ਉਸ ਸਮੇਂ ਬੇਅਦਬੀ ਕਰਨ ਵਾਲੇ ਦਾ ਮੌਕੇ ਤੇ ਹੀ ਸੌਦਾ ਲਗਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਅਜਿਹੀ ਘਟਨਾ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿੱਚ ਹੋਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜਾ ਕਰਦਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਕਿਸੇ ਸ਼ਰਾਰਤੀ ਅੰਸਰਾਂ ਵੱਲੋਂ ਦਿੱਤਾ ਜਾਂਦਾ ਹੈ ਜਾਂ ਇਹ ਜਾਣਬੁੱਝ ਕੇ ਕਰਵਾਈਆਂ ਜਾਂਦੀਆਂ ਨੇ। ਇੱਕ ਪਾਸੇ ਤਾਂ ਚੋਣਾਂ ਦੇ ਇਸ ਮਾਹੌਲ ਵਿੱਚ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ, ਪਰ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਵਾਪਰਨੀਆਂ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਬਿਊਰੋ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।